ਇਹ ਹੈ ਜੀ ਗੁਰਦੁਆਰਾ ਕਰਤਾਰਪੁਰ ਸਾਹਿਬ। ਤੇ ਇਹ ਕੁੜੀ ਜਿਹੜੀ ਸਾਹਮਣੇ ਬੈਠੀ ਆ, ਇਹ ਹੈ ਮਾਡਲ ਸਾਲਿਆ ਤੇ ਮੰਨਤ ਬ੍ਰਾਂਡ ਵਾਸਤੇ ਫੋਟੋਸ਼ੂਟ ਹੋ ਰਿਹਾ। ਗੁਰਦੁਆਰਾ ਕਰਤਾਰਪੁਰ ਸਾਹਿਬ ਦੁਨੀਆ ਦੇ ਵਿੱਚ ਸਿੱਖਾਂ ਦੇ ਮੁਕੱਦਸ ਤਰੀਨ ਗੁਰਦੁਆਰਿਆਂ ਦੇ ਵਿੱਚੋਂ ਇੱਕ ਆ। ਤੇ ਇਹਦਾ ਇਹਤਰਾਮ ਉਵੇਂ ਹੀ ਆ ਜਿਵੇਂ ਸਾਡੇ ਲਈ ਸਾਡੇ ਮਜ਼ਹਬੀ ਮੁਕਾਮਾਂ ਦਾ ਇਹਤਰਾਮ ਆ, ਖਾਸ ਕਰ ਸਾਡੇ ਮੇਨ ਮਜ਼ਹਬੀ ਮੁਕਾਮ ਮੱਕਾ ਤੇ ਮਦੀਨਾ ਦਾ। ਗੁਰਦੁਆਰਾ ਕਰਤਾਰਪੁਰ ਸਾਹਿਬ ਦੋਵਾਂ ਪਾਸਿਓਂ ਬਹੁਤ ਲੋਕ ਆਉਂਦੇ ਆ, ਉਧਰੋਂ ਤੇ ਸਿੱਖ ਯਾਤਰੀ ਆਉਂਦੇ ਹੀ ਆ, ਪਰ ਇੱਧਰੋਂ ਪਾਕਿਸਤਾਨੀ ਵੀ ਬਹੁਤ ਜ਼ਿਆਦਾ ਵਿਜ਼ਿਟ ਕਰਨ ਜਾਂਦੇ ਆ। ਤੇ ਉੱਥੇ ਸਿਕਿਉਰਿਟੀ ਵੀ ਆ, ਔਰ ਗਾਰਡਸ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਹੁੰਦਾ ਕਿ ਸਿਰ ਨੰਗਾ ਕੋਈ ਨਾ ਅੰਦਰ ਲੈ ਕੇ ਜਾਵੇ, ਰੁਮਾਲਾ ਬੰਨ੍ਹ ਕੇ ਜਾਵੇ ਤੇ ਫੋਟੋ ਸ਼ੂਟ ਵੀ ਨਾ ਹੋਵੇ। ਮਕਸਦ ਇਹ ਨਹੀਂ ਹੈ ਕਿ ਉਹ ਫੋਟੋ ਉੱਥੋਂ ਉਹਦੇ ਵਿੱਚ ਕੋਈ ਐਸੀ ਸ਼ਾਇਦ ਨਹੀਂ ਹੈ ਕਿ ਜਿਹੜੀ ਕਿਤੇ ਬਾਹਰ ਚਲੀ ਜਾਏਗੀ ਜਾਂ ਕੋਈ ਮਸਲਾ ਬਣ ਜਾਏਗਾ, ਬਲਕਿ ਉਹਦਾ ਮਕਸਦ ਇਹੋ ਹੀ ਆ ਕਿਤੇ ਬੇਹੁਰਮਤੀ ਨਾ ਹੋ ਜਾਵੇ, ਲੋਕੀ ਇਹਨੂੰ ਫੋਟੋ ਸ਼ੂਟ ਦਾ ਮਰਕਜ਼ ਨਾ ਬਣਾ ਲੈਣ। ਪਰ ਇਹ ਕੁੜੀ ਕਿਸੇ ਤਰ੍ਹਾਂ ਉੱਥੇ ਪਹੁੰਚੀ, ਜਾ ਕੇ ਫੋਟੋ ਸ਼ੂਟ ਕਰਵਾਇਆ ਇਹਨੇ ਤੇ ਬਾਅਦ 'ਚ ਵਾਇਰਲ ਹੋਇਆ। ਇਹ ਇੱਕ ਲਹਿਦਾ ਗੱਲ ਕਿ ਬਾਅਦ 'ਚ ਇਹਨਾਂ ਨੇ ਬ੍ਰਾਂਡ ਵਾਲਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਹੀਂ ਜੀ, ਅਸੀਂ ਇਹ ਕੋਈ ਬਕਾਇਦਾ ਪ੍ਰੀ ਪਲਾਨ ਨਹੀਂ ਹੋਇਆ। ਵੀ ਪ੍ਰੀ ਪਲਾਨ ਨਹੀਂ ਹੋਇਆ ਤੇ ਉਹ ਕੁੜੀ ਤਿਆਰ ਹੋ ਕੇ ਜਿਹੜੀ ਉੱਥੇ ਬੈਠੀ ਹੈ, ਇੰਨੇ ਇੰਨੇ ਸੋਹਣੇ ਕੱਪੜੇ ਪਾ ਕੇ ਉੱਥੇ ਪੋਜ਼ ਦੇ ਰਹੀ ਆ। ਇਹ ਇੱਕ ਲਹਿਦਾ ਗੱਲ ਕਿ ਜ਼ਾਹਿਰੀ ਗੱਲ ਹੈ ਕਿ ਇੰਤਜ਼ਾਮੀਆ ਦੇ ਕੋਲੋਂ ਇੰਨੇ ਉੱਥੇ ਲੋਕ ਹੁੰਦੇ, ਇੰਨਾ ਜ਼ਿਆਦਾ ਰਸ਼ ਹੁੰਦਾ, ਪਤਾ ਨਹੀਂ ਲੱਗਦਾ ਕਿ ਕਿਹੜੇ ਪਾਸੇ ਕੋਈ ਜਾ ਕੇ ਇੱਦਾਂ ਫੋਟੋ ਖਿੱਚ ਲਵੇ, ਔਰ ਇਹ ਕੋਈ ਟਾਈਮ ਵੀ ਨਹੀਂ ਲੱਗਦਾ ਔਰ ਅੰਦਾਜ਼ਾ ਵੀ ਨਹੀਂ ਹੋ ਸਕਦਾ ਕਿਸੇ ਨੂੰ ਕਿ ਫੋਟੋ ਕਿਹੜਾ ਕਿਵੇਂ ਖਿੱਚਿਆ ਗਿਆ। ਹੁਣ ਬਾਹਰੋਂ ਤੇ ਉਹ ਕਹਿੰਦੇ ਆ ਕਿ ਸਿਰ ਢੱਕ ਕੇ ਜਾਓ, ਪਰ ਅੰਦਰ ਜਾ ਕੇ ਇੱਦਾਂ ਦੀ ਕੋਈ ਹਰਕਤ ਕਰੇ, ਇਹ ਇੰਤਹਾਈ ਨਾਕਾਬਲੇ ਕਬੂਲ ਆ। ਔਰ ਇੱਕ ਲਹਿਦਾ ਗੱਲ ਹੈ ਕਿ ਇਹ ਹੁਣ ਮਾਫੀਆਂ ਮੰਗ ਰਿਹਾ, ਪਰ ਇਹਦਾ ਮਤਲਬ ਮਾਫੀ ਨਹੀਂ ਹੋ ਸਕਦਾ। ਯਾਨੀ ਕਿ ਅਜੀਬੋ ਗਰੀਬ ਮਾਮਲਾ ਕਿ ਪਹਿਲੇ ਮਹਾਰਾਜਾ ਰਣਜੀਤ ਸਿੰਘ ਦਾ ਮੁਜੱਸਮਾ ਤੋੜਿਆ ਗਿਆ ਲਾਹੌਰ 'ਚ, ਉਹਦੇ ਉੱਤੇ ਵੀ ਜੇ ਉਸ ਬੰਦੇ ਨੂੰ ਸਹੀ ਤਰ੍ਹਾਂ ਸਜ਼ਾ ਦੇ ਦਿੱਤੀ ਜਾਂਦੀ, ਅਗਲੇ ਦਿਨ ਹੀ ਉਹਦੀ ਜ਼ਮਾਨਤ ਨਾ ਹੁੰਦੀ, ਤੇ ਅੱਜ ਇਹ ਇਸ਼ੂ ਨਹੀਂ ਸੀ ਹੋਣਾ। ਇਸ ਤੋਂ ਪਹਿਲੇ ਯਾਦ ਹੋਣਾ ਵਾ ਸਾਰਿਆਂ ਨੂੰ ਕਿ ਜਦੋਂ 550ਵਾਂ ਬਾਬਾ ਜੀ ਦਾ ਗੁਰਪੁਰਬ ਸੀਗਾ, ਉਸ ਟਾਈਮ ਵੀ ਇਦਾਂ ਦੀ ਇੱਕ ਹਰਕਤ ਹੋਈ ਸੀਗੀ। ਔਰ ਜਾਣ ਕੇ ਵੀ ਕਿਉਂ ਐਸਾ ਟਾਈਮ ਕਿਉਂ ਚੁਣਿਆ ਜਾਂਦਾ? ਹੁਣ ਜਦੋਂ ਬਾਬਾ ਜੀ ਦੇ 552ਵੇਂ ਗੁਰਪੁਰਬ ਦੀਆਂ ਤਕਰੀਬਾਤ ਹੋ ਕੇ ਹਟੀਆਂ, ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਬੜਾ ਸੋਹਣਾ ਇਮੇਜ ਗਿਆ। ਸਾਡੇ ਵਰਗੇ ਲੋਕਾਂ ਨੇ ਹਰ ਪਾਸੇ ਪਾਕਿਸਤਾਨ ਦਾ ਇਮੇਜ ਦਿਖਾਇਆ ਤੇ ਪਾਕਿਸਤਾਨ ਤਾਰੀਫਾਂ ਪੂਰੀ ਦੁਨੀਆ 'ਚ ਹੋ ਰਹੀਆਂ। ਤੇ ਉਸ ਟਾਈਮ ਐਵੇਂ ਦੀ ਹਰਕਤ ਕਰਨਾ ਸਿੱਧੀ ਜਿਹੀ ਗੱਲ ਆ। ਇਹਨਾਂ ਦਾ ਕੋਈ ਇਹ ਹੁਣ ਇੱਕ ਪਾਸੇ ਕਿਹਾ ਤਾਂ ਜਾ ਰਿਹਾ ਕਿ ਪੁਲਿਸ ਐਕਸ਼ਨ ਲੈ ਰਹੀ ਹੈ, ਵਜ਼ੀਰ ਆਲਾ ਪੰਜਾਬ ਨੇ ਵੀ ਕਹਿ ਦਿੱਤਾ ਵੀ ਇਹਦੇ ਉੱਤੇ ਅਸੀਂ ਐਕਸ਼ਨ ਲੈ ਰਹੇ ਹਾਂ, ਕਾਰਵਾਈ ਕਰ ਰਹੇ ਹਾਂ। ਵੀ ਕੀ ਕਾਰਵਾਈ? ਪਹਿਲੇ ਇੱਕ ਵਾਰੀ ਮਸਜਿਦ ਵਜ਼ੀਰ ਖਾਨ ਜਾ ਕੇ ਫੋਟੋ ਸ਼ੂਟ ਹੋਇਆ ਸੀ, ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਨਹੀਂ ਹੋਈ। ਕੋਈ ਕਾਰਵਾਈ ਹੋਈ ਤਾਂ ਪਤਾ ਲੱਗੇ ਨਾ ਕਿੱਥੇ ਹੋਈ ਆ। ਜੇ ਪਹਿਲੇ ਐਵੇਂ ਦੇ ਵਾਕਿਆਤ ਨਾ ਹੋਣ ਦਿੱਤੇ ਜਾਂਦੇ ਤੇ ਅੱਜ ਇਹ ਵਾਕਿਆ ਨਹੀਂ ਸੀ ਹੋਣਾ। ਤੇ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ, ਔਰ ਕਾਰਵਾਈ ਨਜ਼ਰ ਆਉਣੀ ਚਾਹੀਦੀ ਹੈ। ਇਹ ਨਹੀਂ ਕਿ ਉਹ ਮਾਫੀ ਮੰਗ ਲੈਣ ਤੇ ਗੱਲ ਮੁੱਕ ਜਾਵੇ। ਵੀ ਇੱਕ ਆਮ ਬੰਦਾ ਇੱਥੇ ਟ੍ਰੈਫਿਕ ਦੀ ਵਾਇਲੇਸ਼ਨ ਕਰ ਲੈਂਦਾ ਤੇ ਉਹਨੂੰ ਚੁੱਕ ਕੇ ਅੰਦਰ ਕਰ ਦਿੰਦੇ ਹਾਂ ਅਸੀਂ। ਬੰਦਾ ਕੋਈ ਗਰੀਬ ਹੋਵੇ ਤੇ ਇਹਦਾ ਮਤਲਬ ਆ ਕਿ ਉਹਦਾ ਲਿੱਤਰ ਪੋਲਾ ਹੋ ਜਾਵੇ, ਜੇ ਕੋਈ ਪੈਸੇ ਵਾਲਾ ਬੰਦਾ ਜਾਂ ਕੋਈ ਬ੍ਰਾਂਡ ਵਾਲਾ ਤੇ ਉਹਦੀ ਕੋਈ ਗੱਲ ਹੀ ਨਾ ਹੋਵੇ। ਪਾਕਿਸਤਾਨ ਦੇ ਇਮੇਜ ਨੂੰ ਤਬਾਹ ਕਰਨ ਦੀ ਕੀਮਤ ਦੇ ਉੱਤੇ ਇਹਨਾਂ ਨੇ ਆਪਣੇ ਬ੍ਰਾਂਡ ਦੀ ਪ੍ਰਮੋਸ਼ਨ ਕਰਾਈ। ਇਸ ਲਈ ਇੰਤਜ਼ਾਮੀਆ ਨੂੰ ਚਾਹੀਦਾ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਇਹਨਾਂ ਨੂੰ ਅੰਦਰ ਕੀਤਾ ਜਾਵੇ, ਇਹਨਾਂ ਦੇ ਖਿਲਾਫ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ, ਤਾਂ ਕਿ ਪਤਾ ਲੱਗੇ ਕਿ ਆਇੰਦਾ ਕਿਸੇ ਨੇ ਜਾ ਕੇ ਕਿਸੇ ਦੇ ਮਜ਼ਹਬੀ ਮੁਕਾਮ ਦੀ ਬੇਹੁਰਮਤੀ ਨਹੀਂ ਕਰਨੀ, ਐਸੀ ਕੋਈ ਹਰਕਤ ਨਹੀਂ ਕਰਨੀ ਕਿਸੇ ਦੇ ਮਜ਼ਹਬੀ ਮੁਕਾਮ 'ਤੇ ਜਾ ਕੇ, ਤਾਂ ਕਿ ਆਇੰਦਾ ਕਿਸੇ ਨੂੰ ਜੁਰਤ ਨਾ ਹੋਵੇ ਕਿ ਕੋਈ ਐਸੀ ਹਰਕਤ ਕਰ ਸਕੇ। ਇਹਨਾਂ ਦੇ ਖਿਲਾਫ ਸਖਤ ਤਰੀਨ ਕਾਰਵਾਈ ਹੋਣੀ ਚਾਹੀਦੀ ਆ, ਫਿਰ ਹੀ ਇਹ ਲੋਕ ਬਾਜ਼ ਆਉਣਗੇ। ਤੇ ਇਹ ਕੋਈ ਨਹੀਂ ਹੈ ਕਿ ਇੱਕ ਮਾਫੀ ਮੰਗ ਕੇ ਤੇ ਕੰਮ ਮੁੱਕ ਜਾਏਗਾ, ਤੁਸੀਂ ਜਿਹੜੀ ਬੇਹੁਰਮਤੀ ਕਰਤੀ ਉਹ ਮੁੱਕ ਜਾਏਗੀ। ਆਇੰਦਾ ਲਈ ਇੱਦਾਂ ਦੇ ਲੋਕਾਂ ਦੇ ਖਿਲਾਫ ਕਾਰਵਾਈ ਵੀ ਹੋਵੇ। ਤੇ ਉੱਥੇ ਤੇ ਜ਼ਾਹਿਰੀ ਗੱਲ ਇੰਤਜ਼ਾਮੀਆ ਕੋਸ਼ਿਸ਼ ਕਰਦੀ ਹੀ ਆ, ਬਾਹਰ ਰੁਮਾਲੇ ਵੀ ਰੱਖੇ ਹੋਏ ਆ ਉਹਨਾਂ ਨੇ, ਸਿਰ ਢੱਕਣ ਦਾ ਵੀ ਆਰਡਰ ਕਰਦੀ ਆ, ਇੱਧਰ ਉੱਧਰ ਨਾ ਫਿਰਨ ਦੀਆਂ ਵੀ ਗੱਲਾਂ ਹੁੰਦੀਆਂ। ਪਰ ਐਡਾ ਵੱਡਾ ਕੰਪਲੈਕਸ ਆ, ਐਡੀ ਵੱਡੀ ਥਾਂ ਵਾ, ਐਡਾ ਸੋਹਣਾ ਥਾਂ ਵਾ ਕਿ ਰੁਕਿਆ ਨਹੀਂ ਜਾ ਸਕਦਾ। ਔਰ ਰੋਕਣਾ ਵੀ ਇਹ ਨਹੀਂ ਹੈ ਕਿ ਉੱਥੇ ਪਾਬੰਦੀ ਲਾ ਦੇਣੀ ਕਿ ਕੋਈ ਜਾਵੇ ਨਾ, ਇਹ ਕੋਈ ਹੱਲ ਨਹੀਂ ਹੈ। ਇੱਦਾਂ ਦੇ ਲੋਕਾਂ ਦੇ ਖਿਲਾਫ ਕਾਰਵਾਈ ਹੋ ਜਾਏਗੀ ਤਾਂ ਸਾਰੇ ਸਿੱਧੇ ਹੋ ਜਾਣਗੇ ਕਿ ਆਇੰਦਾ ਲਈ ਅਸੀਂ ਕੋਈ ਹਰਕਤ ਨਹੀਂ ਕਰਨੀ। ਪਰ ਮੇਰਾ ਇੰਤਜ਼ਾਮੀਆ ਨੂੰ ਵੀ ਇਹ ਕਹਿਣਾ ਵਾ, ਖਾਸ ਕਰ ਵੈਕੂ ਟਰਸਟ ਪ੍ਰਾਪਰਟੀ ਬੋਰਡ ਨੂੰ, ਕਿ ਓਪਨ ਕਰ ਦਿਓ, ਉੱਥੇ ਜਾਵੇ, ਹਰ ਬੰਦਾ ਜਾਵੇ, ਫੋਟੋਆਂ ਵੀ ਖਿੱਚ ਸਕੇ, ਕੈਮਰੇ ਵੀ ਜਾਣ ਦਿਓ, ਤਾਂ ਕਿ ਪਤਾ ਲੱਗੇ ਲੋਕਾਂ ਨੂੰ ਕਿ ਇਹ ਕੈਸਾ ਇੱਕ ਗੁਰਦੁਆਰਾ ਵਾ ਔਰ ਕੈਸਾ ਵੱਡਾ ਕੰਮ ਪਾਕਿਸਤਾਨ ਨੇ ਕੀਤਾ। ਤੇ ਐਸੇ ਲੋਕਾਂ ਦੇ ਖਿਲਾਫ ਜਦੋਂ ਉੱਥੇ ਸਖਤੀ ਨਾਲ ਕਾਰਵਾਈ ਹੋਏਗੀ, ਮੌਕੇ ਸਿਰ ਇਹਨਾਂ ਨੂੰ ਸਜ਼ਾ ਮਿਲੇਗੀ, ਤੇ ਇਹ ਵੀ ਲੋਕ ਹਟ ਜਾਣਗੇ ਤੇ ਫਿਰ ਹੀ ਜਾ ਕੇ ਬਿਹਤਰ ਹੋਣੀ ਆ। ਔਰ ਦੂਜਾ ਇੱਕ ਹੋਰ ਮਸਲਾ ਵੀ ਹੈ, ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਨਨਕਾਣਾ ਸਾਹਿਬ, ਉਹ ਦੇਖਦੇ ਆ ਜੀ ਕੁੜੀਆਂ ਸਿਰ ਨੰਗੇ ਫਿਰ ਰਹੀਆਂ ਸੀ, ਉਹ ਵੀ ਨਨਕਾਣਾ ਸਾਹਿਬ ਗੁਰਦੁਆਰੇ ਦੇ ਅੰਦਰ ਨਹੀਂ ਫਿਰਦੀਆਂ, ਉਹ ਬਾਹਰ ਕੰਪਲੈਕਸ 'ਚ ਫਿਰ ਰਹੀਆਂ ਹੁੰਦੀਆਂ, ਬਾਹਰਲੇ ਪਾਸੇ ਫਿਰ ਰਹੀਆਂ ਹੁੰਦੀਆਂ, ਗੁਰਦੁਆਰੇ ਦੀ ਹਦੂਦ 'ਚ ਕੋਈ ਨੰਗੇ ਸਿਰ ਨਹੀਂ ਜਾ। ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਆ। ਅਸਲ 'ਚ ਕਰਤਾਰਪੁਰ ਸਾਹਿਬ ਦਾ ਅੰਦਰ ਜਿਹੜਾ ਹਿੱਸਾ ਵਾ ਇੰਨਾ ਵੱਡਾ ਵਾ ਗੁਰਦੁਆਰਾ ਕਿ ਉਹ ਸਮਝ ਹੀ ਨਹੀਂ ਆਉਂਦੀ। ਲੋਕੀ ਸਮਝਦੇ ਖੈਰ ਅੰਦਰਲਾ ਜਿਹੜੀ ਮਰਕਜ਼ੀ ਬਿਲਡਿੰਗ ਆ ਉਹਦੇ ਵਿੱਚ ਐਵੇਂ ਨਹੀਂ ਕਰਨਾ।
ਬਾਹਰਲੇ ਪਾਸੇ ਦਰਸ਼ਨ ਡਿਓੜੀ 'ਚ ਇੰਟਰ ਹੋਣ ਤੋਂ ਪਹਿਲੇ ਜਿੱਦਾਂ ਮਰਜ਼ੀ ਫਿਰਨ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਉਹਦੇ ਤੇ। ਪਰ ਜਦੋਂ ਇੱਕ ਵਾਰੀ ਪੈਰ ਪਾਤਾ ਗੁਰਦੁਆਰਾ ਸਾਹਿਬ ਦੇ ਅੰਦਰ, ਦਰਸ਼ਨ ਡਿਓੜੀ ਪਾਰ ਕਰ ਲਈ, ਫਿਰ ਇਹ ਜ਼ਿਆਦਤੀ ਆ, ਫਿਰ ਐਸੀ ਕੋਈ ਹਰਕਤ ਨਾਕਾਬਲੇ ਕਬੂਲ ਆ। ਮੈਂ ਇੰਤਜ਼ਾਮੀਆ ਕੋਲੋਂ ਇੱਕ ਹੋਰ ਮੁਤਾਲਬਾ ਵੀ ਕਰਦਾ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਇਹਨਾਂ ਦੇ ਮੋਬਾਈਲਾਂ ਦਾ, ਇਹਨਾਂ ਦੇ ਸਿਸਟਮ ਦਾ, ਇਹਨਾਂ ਦੀ ਹਰ ਚੀਜ਼ ਦਾ ਫੋਰੈਂਸਿਕ ਆਡਿਟ ਕਰਾਇਆ ਜਾਵੇ। ਇਹਨਾਂ ਨੇ ਕਿਹਦੇ ਨਾਲ ਰਾਬਤਾ ਸੀ, ਇਹਨਾਂ ਦਾ ਆਇਆ ਕਿਸੇ ਦੇ ਪੇਰੋਲ ਤੇ ਨਹੀਂ ਸੀ, ਕਿਸੇ ਦੇ ਕਹਿਣ ਤੇ ਇਹਨਾਂ ਨੇ ਕੰਮ ਨਹੀਂ ਕੀਤਾ। ਦੂਜੀ ਗੱਲ, ਜਿਹੜਾ ਇਹ ਕਹਿ ਰਿਹਾ ਸਾਨੂੰ ਨਹੀਂ ਸੀ ਪਤਾ, ਜਦੋਂ ਆਡਿਟ ਹੋਏਗਾ, ਫੋਰੈਂਸਿਕ ਆਡਿਟ ਹੋਏਗਾ, ਪਤਾ ਲੱਗ ਜਾਏਗਾ ਕਿ ਇੱਕ ਦੂਜੇ ਨਾਲ ਰਾਬਤੇ 'ਚ ਸੀਗੇ ਕਿ ਨਹੀਂ, ਇਹਨਾਂ ਨੇ ਪ੍ਰੀ ਪਲਾਨ ਕੀਤਾ ਇਹ ਕੰਮ ਕਿ ਨਹੀਂ। ਪਤਾ ਲੱਗ ਜਾਣਾ ਅੱਜ ਕੱਲ੍ਹ ਦੇ ਦੌਰ 'ਚ ਕੋਈ ਔਖਾ ਕੰਮ ਨਹੀਂ ਹੈ। ਔਰ ਪਤਾ ਕਰਾਉਣਾ ਚਾਹੀਦਾ ਵਾ ਇਹ ਸਾਜ਼ਿਸ਼ ਕਿੱਥੇ ਹੋਈ, ਕਿਉਂ ਹੋਈ। ਹੋ ਸਕਦਾ ਇਹ ਸਾਜ਼ਿਸ਼ੀ ਥਿਊਰੀ ਮੇਰੇ ਜ਼ਿਹਨ 'ਚ ਆ ਰਹੀ ਹੋਵੇ, ਪਰ ਇਹ ਵੀ ਗੱਲ ਤੇ ਹੈ ਨਾ ਕਿ ਹੋ ਸਕਦਾ ਕਿ ਬਿਲਕੁਲ ਠੀਕ ਹੋਵੇ ਗੱਲ ਔਰ ਵਾਕਈ ਇਹ ਸਾਜ਼ਿਸ਼ ਹੋਈ ਹੋਵੇ। ਇਸ ਲਈ ਇਹਨਾਂ ਦੇ ਖਿਲਾਫ ਬਕਾਇਦਾ ਤੌਰ ਦੇ ਉੱਤੇ ਭਰਪੂਰ ਕਾਰਵਾਈ ਹੋਣੀ ਚਾਹੀਦੀ ਹੈ ਔਰ ਮੁਕੰਮਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਹੁਣ ਜ਼ਰਾ ਤੁਸੀਂ ਇਹ ਮਾਫੀ ਵੀ ਸੁਣ ਲਓ ਜਿਹੜਾ ਮੰਨਤ ਬ੍ਰਾਂਡ ਦੇ CEO ਨੇ ਮੰਗੀ ਆ, ਥੋੜਾ ਜਿਹਾ ਅੰਦਾਜ਼ਾ ਲਾ ਲਓ ਕਿ ਇਹਨਾਂ ਨੂੰ ਇਸ ਮਾਮਲੇ ਦੀ ਕੋਈ परवाह ही नहीं। मन्नत क्लोथिंग में जिसका मैं ऑनर हूँ, मैं उसके मुतालिक कुछ आप लोगों से बात करना चाह रहा था। कल रात से हमारे पेज पे और हमारे तमाम ऑफिशियल प्लेटफॉर्म्स पे एक पोस्ट वायरल हुई जिसकी वजह से जिससे तमाम सिख कम्युनिटी और बहुत से मुख्तलिफ लोगों की दिल आज़ारी हुई। सबसे पहले तो मैं तमाम उन लोगों से जिनके सेंटिमेंट्स हर्ट हुए हमारी उस पोस्ट की वजह से, मैं उनसे तहे दिल से माजरत करता हूँ कि हमारी टीम ने बेदहानी में इस तरह की कुछ पोस्ट कर दी जिसमें जनाब गुरुद्वारा साहब का तकद्दुस पामाल हुआ। तो मैं इस पोस्ट से मुतालिक आप लोगों को कुछ बताना चाहूँगा कि हमारा इस पोस्ट से भी हमारा इस तस्वीर से कुछ इस तरह से ताल्लुक नहीं है, क्योंकि ये हमारा कोई ऑफिशियल शूट नहीं है। हम लोगों ने किसी को इंस्ट्रक्ट नहीं किया था कि आप किसी इस तरह के मुकाम पर जाएं या कुछ इस तरह की तस्वीर लें। ये एक ब्लॉगर कोलैबोरेशन थी जिसकी वजह से जिसकी बुनियाद पे हमसे ये बहुत बड़ी गलती हो गई। तमाम मुकद्दस मुकामात हमारे लिए बहुत अहम है और हम आइंदा के लिए अपनी भरपूर कोशिश करेंगे हमसे आइंदा ऐसी गलती ना हो। शुक्रिया।